Over 800,000 Indians have renounced their citizenship since 2016, US top choice. 5,000 ਇਹਨਾਂ 'ਚ ਤੁਸੀਂ ਅਫਗਾਨ ਵੀ ਕਾਊਂਟ ਕਰ ਲਓ, ਇਹਦੇ 'ਚ ਬੰਗਲਾਦੇਸ਼ 'ਚੋਂ ਆਏ ਹਿੰਦੂ ਵੀ ਕਾਊਂਟ ਕਰ ਲਓ। ਇੰਡੀਆ ਨੇ 5,000 ਨੂੰ ਸਿਟੀਜ਼ਨ ਦਿੱਤਾ ਹੈ ਤੇ 8 ਲੱਖ ਭਾਰਤੀ ਜਿਹੜਾ ਹੈ ਉਹ ਉੱਥੋਂ ਨਿਕਲ ਕੇ ਜੇ ਤੁਸੀਂ ਭਾਰਤੀ ਹਾਕਮਾਂ ਦੇ ਮੋਦੀ ਤੋਂ ਲੈ ਕੇ ਉਸ ਦੇ ਬੱਚੇ ਜਮਹੂਰੀਆਂ ਤੱਕ ਉਹਨਾਂ ਦੇ ਦਾਅਵੇ ਦੇਖੋ ਤੇ ਉਹ ਤਾਂ ਰਿਪੀਟਡਲੀ ਉਹ ਕਹਿੰਦੇ ਨੇ ਭਾਰਤ ਵਿਸ਼ਵ ਗੁਰੂ ਬਣ ਗਿਆ। ਇੰਡੀਆ ਟੂ ਬੀ ਵਿਸ਼ਵ ਗੁਰੂ ਅਗੇਨ ਦਾ ਮਤਲਬ ਪਹਿਲਾਂ ਜਿਵੇਂ ਕਿਤੇ ਰਹੇ ਹੋਣ, ਮਤਲਬ ਤੂੰ ਝੂਠ ਇੱਕ ਨਹੀਂ ਡਬਲ ਝੂਠ। Mr. Tankar said even during the coronavirus pandemic, India served the whole world. World Health Organization ਦੇ ਅੰਕੜੇ ਨੇ ਕਿ ਜਿਹੜੇ 1.5 ਕਰੋੜ ਲੋਕ ਮਰੇ ਦੁਨੀਆ 'ਚ ਉਹਨਾਂ 'ਚੋਂ 43 ਲੱਖ ਇਕੱਲੇ ਇੰਡੀਆ 'ਚ ਨੇ ਇਹ ਸਰਵ ਕੀਤਾ। ਰਾਜਸਥਾਨ 'ਚ ਜੇ ਕਿਸੇ ਨੇ ਕਰਜ਼ਾ ਲਿਆ ਦੂਜੇ ਤੋਂ ਉਹਨੂੰ ਉਤਾਰਨ ਦੇ ਲਈ ਆਪਣੀ ਡਾਟਰ, ਆਪਣੀ ਭੈਣ, ਆਪਣੀ ਵਾਈਫ ਨੂੰ ਵੇਚਦਾ ਹੈ। ਸਟਾਂਪ ਪੇਪਰ ਤੇ ਕੋਰਟ ਦੇ ਵਿੱਚ ਪੂਰਾ ਪ੍ਰੋਸੀਜਰ ਹੁੰਦਾ ਹੈ। ਇਹ NHRC ਦਾ ਕਹਿਣਾ ਇਹ ਵਿਸ਼ਵ ਗੁਰੂ ਦੀ ਇੱਕ ਕਰਤੂਤ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਿਪੋਰਟਾਂ ਅਨੁਸਾਰ 2016 ਤੋਂ ਹੁਣ ਤੱਕ ਪਿਛਲੇ 6 ਸਾਲਾਂ ਵਿੱਚ 80,000 ਭਾਰਤੀਆਂ ਨੇ ਆਪਣੀ ਸਿਟੀਜ਼ਨਸ਼ਿਪ ਛੱਡ ਕੇ ਦੂਸਰੇ ਮੁਲਕਾਂ ਦੀ ਸਿਟੀਜ਼ਨਸ਼ਿਪ ਲਈ ਹੈ। ਸੋ ਦੂਸਰੇ ਪਾਸੇ ਹਿੰਦੂਤਵੀ ਹਾਕਮ ਭਾਰਤ ਦੇ ਵਿਸ਼ਵ ਗੁਰੂ ਬਣਨ ਦੀਆਂ ਜਿਹੜੀਆਂ ਟਾਰਾਂ ਨੇ ਉਹ ਮਾਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣੀ ਤਰ੍ਹਾਂ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਹਮੇਸ਼ਾ ਜਿੱਥੇ ਕੁਛ ਹੁੰਦਾ ਹੈ ਉਧਰ ਨੂੰ ਲੋਕ ਜਾਂਦੇ ਨੇ। ਉਹ ਭਾਵੇਂ ਇਕਨੋਮਿਕਲ ਪ੍ਰੋਸਪੈਰਿਟੀ ਹੋਏ, ਤੁਹਾਡੀ ਸਿਕਿਉਰਿਟੀ ਹੋਏ ਜਾਂ ਵੈਲਬੀਇੰਗ ਦੀ ਗੱਲ ਹੋਏ। ਜੇ ਤੁਸੀਂ ਭਾਰਤੀ ਹਾਕਮਾਂ ਦੇ ਮੋਦੀ ਤੋਂ ਲੈ ਕੇ ਉਸ ਦੇ ਬੱਚੇ ਜਮਹੂਰੀਆਂ ਤੱਕ ਉਹਨਾਂ ਦੇ ਦਾਅਵੇ ਦੇਖੋ ਤੇ ਉਹ ਤਾਂ ਰਿਪੀਟਡਲੀ ਉਹ ਕਹਿੰਦੇ ਨੇ ਭਾਰਤ ਵਿਸ਼ਵ ਗੁਰੂ ਬਣ ਗਿਆ। ਔਰ ਵਿਸ਼ਵ ਗੁਰੂ ਦਾ ਮਤਲਬ ਜਿਹੜੇ ਸਾਡੇ ਨਾਨ ਸਿੱਖ ਵਿਊਅਰ ਨੇ, ਗੁਰੂ ਆਫ ਦਾ ਵਰਲਡ, ਲੀਡਰ ਆਫ ਦਾ ਵਰਲਡ, ਵਿਸ਼ਵ ਵਰਲਡ। ਹੁਣ ਈਵਨ ਵਾਈਸ ਪ੍ਰੈਜ਼ੀਡੈਂਟ ਉਹਨਾਂ ਦਾ ਪਿਛਲੇ ਦਿਨੀ 2 ਦਿਨ ਪਹਿਲੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ, ਜਗਦੀਪ ਧਨਕਰ ਉਹਦਾ ਨਾਂ ਹੈ। ਤੇ ਉੱਥੇ ਈਵਨ ਅੰਮ੍ਰਿਤਸਰ 'ਚ ਖਲੋ ਕੇ ਕਹਿੰਦਾ ਇੰਡੀਆ ਟੂ ਬੀ ਵਿਸ਼ਵ ਗੁਰੂ ਅਗੇਨ ਦਾ ਮਤਲਬ ਪਹਿਲਾਂ ਜਿਵੇਂ ਕਿਤੇ ਰਹੇ ਹੋਣ, ਮਤਲਬ ਤੂੰ ਝੂਠ ਇੱਕ ਨਹੀਂ ਡਬਲ ਝੂਠ। ਔਰ ਉਹਦੇ 'ਚ ਉਹ ਕਹਿ ਰਿਹਾ Mr. Tankar said even during the coronavirus pandemic, India served the whole world. ਔਰ ਸਾਰਿਆਂ ਨੂੰ ਸਰਵ ਕੀਤਾ ਹੈ। ਉਹਨਾਂ ਕਹਿੰਦਾ what we dreamt of will soon come true. ਅਸੀਂ ਜਿਹੜਾ ਹੈ ਕੰਟਰੀਜ਼ ਨਿਊ ਐਜੂਕੇਸ਼ਨ ਪਾਲਿਸੀ, ਉਹ ਕਹਿੰਦਾ ਅਸੀਂ ਜਿਹੜਾ ਹੈ he said India is set to become a ਵਿਸ਼ਵ ਗੁਰੂ again as he stressed on the need for right education. ਅਸੀਂ ਬਣ ਰਹੇ ਹਾਂ। ਉਹ ਕਹਿੰਦੇ ਦੇਖੋ ਕੋਵਿਡ ਦੇ ਚੱਲਦੇ ਅਸੀਂ ਦੁਨੀਆ ਨੂੰ ਬਹੁਤ ਜ਼ਬਰਦਸਤ ਸਰਵ ਕੀਤਾ। ਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੰਕੜੇ ਨੇ ਕਿ ਜਿਹੜੇ 1.5 ਕਰੋੜ ਲੋਕ ਮਰੇ ਦੁਨੀਆ 'ਚ ਉਹਨਾਂ 'ਚੋਂ 43 ਲੱਖ ਇਕੱਲੇ ਇੰਡੀਆ 'ਚ ਨੇ ਇਹ ਸਰਵ ਕੀਤਾ। ਲੇਕਿਨ ਮੈਂ ਜਿਹੜੀ ਖਬਰ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਔਰ ਸਾਡੇ ਵੈਲਵਿਸ਼ਰ ਪਿਆਰੇ ਜਿਹੜੇ ਨੇ ਟੋਰਾਂਟੋ ਤੋਂ ਉਹਨਾਂ ਨੇ ਸਾਨੂੰ ਭੇਜੀ ਹੈ। Over 800,000 Indians have renounced their citizenship since 2016, US top choice. ਕਿ ਪਿਛਲੇ 6 ਸਾਲਾਂ 2016 ਤੋਂ 8 ਲੱਖ ਤੋਂ ਜ਼ਿਆਦਾ ਭਾਰਤੀਆਂ ਨੇ 800,000 80,000 ਨਹੀਂ 800,000 8 ਲੱਖ ਭਾਰਤੀਆਂ ਨੇ ਆਪਣੀ ਸਿਟੀਜ਼ਨਸ਼ਿਪ ਛੱਡੀ ਹੈ। ਔਰ ਉਹਦੇ 'ਚ ਇਹੀ ਹੈ ਕਿ more than 800,000 Indians have renounced their citizenship to become citizens of other countries, while India granted citizenship to nearly 5,000 foreigners in the last 5 years. ਹੁਣ 5,000 ਇਹਨਾਂ 'ਚ ਤੁਸੀਂ ਅਫਗਾਨ ਵੀ ਕਾਊਂਟ ਕਰ ਲਓ, ਇਹਦੇ 'ਚ ਬੰਗਲਾਦੇਸ਼ 'ਚੋਂ ਆਏ ਹਿੰਦੂ ਵੀ ਕਾਊਂਟ ਕਰ ਲਓ। ਇੰਡੀਆ ਨੇ 5,000 ਨੂੰ ਸਿਟੀਜ਼ਨ ਦਿੱਤਾ ਹੈ ਤੇ 8 ਲੱਖ ਭਾਰਤੀ ਜਿਹੜਾ ਹੈ ਉਹ ਉੱਥੋਂ ਨਿਕਲ ਕੇ ਔਰ ਉਹਦੇ 'ਚ ਉਹਨਾਂ ਨੇ ਕਿਹਾ ਦਾ ਡਾਟਾ ਸ਼ੋਜ਼ 42% ਆਫ more than 6 lakh Indians who renounced their citizenship did it to become US citizens. ਇਹ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਹੈ ਕਿ ਭਾਈ ਇਕੱਲਾ 42% ਜਿਹੜੇ ਨੇ ਉਹ ਇਹਨਾਂ 'ਚੋਂ ਸਾਰਿਆਂ 'ਚੋਂ 8 ਲੱਖ 'ਚੋਂ ਉਹ ਅਮਰੀਕਾ 'ਚ ਆਏ ਨੇ। ਔਰ ਅੱਗੇ ਬਾਕੀ 'ਚ ਡੀਟੇਲ ਹੈ ਕਿ ਕਿਵੇਂ ਨੇ।
ਹੁਣ ਜੇ ਸੱਚਮੁੱਚ ਹੀ ਭਾਰਤ ਵਿਸ਼ਵ ਗੁਰੂ ਬਣ ਗਿਆ ਜਾਂ ਬਣਨ ਵੱਲ ਵੱਧ ਰਿਹਾ ਹੈ ਤੇ 8 ਲੱਖ ਤੋਂ ਜ਼ਿਆਦਾ ਭਾਰਤੀ ਜਿਹੜੇ ਨੇ ਉਹ ਕਿਉਂ ਮੁਲਕ ਛੱਡ ਰਹੇ ਨੇ, ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਤੇ ਫਿਰ ਤੁਹਾਨੂੰ ਜਦੋਂ ਇਹ ਖਬਰ ਪੜ੍ਹਨ ਨੂੰ ਮਿਲੇ, ਰਿਪੋਰਟਸ ਕਲੇਮ ਆਕਸ਼ਨਿੰਗ ਆਫ ਗਰਲਸ ਔਨ ਸਟੈਂਪ ਪੇਪਰ ਔਨ ਕਾਸਟ ਪੰਚਾਇਤ ਡਿਕਟੇਟਸ ਇਨ ਰਾਜਸਥਾਨ, NHRC ਇਸ਼ੂਜ਼ ਨੋਟਿਸ। ਰਾਜਸਥਾਨ 'ਚ ਜੇ ਕਿਸੇ ਨੇ ਕਰਜ਼ਾ ਲਿਆ ਹੈ ਦੂਜੇ ਤੋਂ, ਉਹਨੂੰ ਉਤਾਰਨ ਦੇ ਲਈ ਆਪਣੀ ਡਾਟਰ, ਆਪਣੀ ਭੈਣ, ਆਪਣੀ ਵਾਈਫ ਨੂੰ ਵੇਚਦਾ ਹੈ ਅਸ਼ਟਾਮ ਪੇਪਰ ਤੇ, ਕੋਰਟ ਦੇ ਵਿੱਚ ਪੂਰਾ ਪ੍ਰੋਸੀਜਰ ਹੁੰਦਾ ਹੈ। ਇਹ NHRC ਦਾ ਕਹਿਣਾ ਹੈ, ਇਹ ਵਿਸ਼ਵ ਗੁਰੂ ਦੀ ਇੱਕ ਕਰਤੂਤ ਹੈ। ਔਰ ਇਹ ਜਿਹੜਾ ਉਹ ਪਖੰਡੀ ਮਰਡਰਰ, ਰੇਪਿਸਟ ਸੌਦਾ ਸਾਧ ਬਾਹਰ ਆਇਆ, ਉਹਦੇ ਤੇ ਅੱਜ ਮਹਿਲਾ ਕਮਿਸ਼ਨ ਦਿੱਲੀ ਦੀ ਸਵਾਤੀ ਮਾਲੀਵਾਲ ਬੋਲੀ ਹੈ ਕਿ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਤੇ ਕਤਲ ਦੇ ਜੁਰਮ 'ਚ ਉਮਰ ਕੈਦ ਦੀ ਸਜ਼ਾ ਸੁਣਾਈ। ਕਿਉਂ ਅਜੇ ਖਤਰਨਾਕ ਸ਼ਖਸ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾ ਰਹੀ ਹੈ? ਉਹ ਪੈਰੋਲ 'ਚ ਸਤਸੰਗ ਕਰਦਾ ਹੈ, ਗਾਣੇ ਬਣਾਉਂਦਾ ਹੈ ਤੇ ਹਰਿਆਣਾ ਸਰਕਾਰ ਦੇ ਲੀਡਰ ਤਾਲੀ ਵਜਾਉਂਦੇ ਨੇ। ਇਹ ਹੁਣ ਸਵਾਤੀ ਮਾਲੀਵਾਲ ਆਪਣੀ ਸਰਕਾਰ ਨੂੰ ਪੁੱਛੇ, ਮੋਦੀ ਨੂੰ ਪੁੱਛੇ, ਖੱਟੜ ਨੂੰ ਪੁੱਛੇ। ਸੋ ਇਹ ਵਿਸ਼ਵ ਗੁਰੂ ਦੀ ਕਰਤੂਤ ਇੱਧਰ ਇਹ ਹੈ, ਉਧਰ ਸਟੈਂਪ ਪੇਪਰਾਂ ਦੇ ਉੱਤੇ ਆਪਣੀਆਂ ਬੱਚੀਆਂ ਔਰ ਭੈਣਾਂ ਨੂੰ ਵੇਚਣ ਦੀ ਜਿਹੜੀ ਹੈ ਉਹ ਸਰਕਾਰੀ ਕਿ ਭਾਈ ਕਰਜ਼ਾ ਨਹੀਂ ਦਿੱਤਾ, ਤੁਸੀਂ ਵੇਚ ਰਹੇ ਹੋ। ਔਰ 8 ਲੱਖ ਜਿਹੜੇ ਨੇ ਪਿਛਲੇ 6 ਸਾਲ 'ਚ ਭਾਰਤ ਛੱਡ ਗਏ। ਤੇ ਹੁਣ ਤੁਸੀਂ ਕਹੋ ਜੀ ਭਾਰਤ ਵਿਸ਼ਵ ਗੁਰੂ, ਹਾਂ ਵਿਸ਼ਵ ਗੁਰੂ ਤੁਸੀਂ ਹੈਗੇ ਹੋ। ਸਭ ਤੋਂ ਜ਼ਿਆਦਾ 43 ਲੱਖ ਬੰਦਿਆਂ ਨੂੰ ਮਾਰਨ 'ਚ ਕੋਵਿਡ ਦੇ ਦੌਰਾਨ ਵਿਸ਼ਵ ਗੁਰੂ ਤੁਸੀਂ ਹੋ ਕਿ 8 ਲੱਖ ਤੁਹਾਡਾ ਸ਼ਹਿਰੀ ਬਾਹਰ ਭੱਜਿਆ ਹੈ, ਬਾਹਰਲੀ ਸਿਟੀਜ਼ਨਸ਼ਿਪ ਲਈ ਹੈ। ਦੁਨੀਆ 'ਚ ਸਭ ਤੋਂ ਜ਼ਿਆਦਾ ਭੁੱਖੇ ਤੁਹਾਡੇ ਮੁਲਕ 'ਚ ਨੇ। ਹੰਗਰ ਇੰਡੈਕਸ ਦੀ ਰਿਪੋਰਟ ਦੇਖ ਲਓ। ਮੀਡੀਆ 'ਚ ਤੁਸੀਂ ਜਿਹੜਾ ਪਾਰਸ਼ਲ ਫ੍ਰੀ ਹੋ, ਸਭ ਤੋਂ ਤੁਸੀਂ ਵਿਸ਼ਵ ਗੁਰੂ ਹੋ। ਸੋ ਇਹ ਵਿਸ਼ਵ ਗੁਰੂ ਹੈ। ਪਰ ਜਦੋਂ ਝੂਠ ਨੂੰ ਸੱਚ ਬਣਾ ਕੇ ਪਰੋਸਣਾ, ਇਹ 4000 ਸਾਲ ਦੀ ਇਹਨਾਂ ਦੀ ਕਲਾ ਹੈ ਤੇ ਇਹਨਾਂ ਨੂੰ ਉਹੀ ਸਮਝ ਸਕਦਾ ਹੈ ਜਿਹੜਾ ਇਹਨਾਂ ਨੂੰ ਦੇਖਦਾ ਹੈ ਇਹਨਾਂ ਦੇ ਇਤਿਹਾਸ ਤੋਂ ਕਿ ਇਹਨਾਂ ਦੀ ਹਕੀਕਤ ਕੀ ਹੈ। ਔਰ ਅੱਜ ਦਾ ਸ਼ਬਦ ਪੰਜਵੇਂ ਪਾਤਸ਼ਾਹ ਦਾ ਸ੍ਰੀ ਰਾਗ 'ਚ ਹੈ। ਛੋਟਾ ਸ਼ਬਦ ਹੈ, ਘਬਰਾਓ ਨਹੀਂ, ਜ਼ਿਆਦਾ ਵਕਤ ਨਹੀਂ ਲੱਗੇਗਾ। ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਪੰਜਵਾਂ। ਜਾਨੋ ਨਹੀਂ ਭਾਵੈ ਕਵਨ ਬਾਤਾ, ਮਨ ਖੋਜ ਮਾਰਗ ਰਹਾਓ। ਬਹੁਤ ਵਾਰ ਰਹਾਓ ਦੀ ਤੁਕ ਵਿਚਕਾਰ ਜਾ ਕੇ ਆਉਂਦੀ ਹੈ ਕਿਉਂਕਿ ਰਹਾਓ ਸੈਂਟਰਲ ਆਈਡੀਆ ਹੁੰਦਾ ਹੈ ਸ਼ਬਦ ਦਾ। ਐਤਕੀ ਪਹਿਲੀ ਤੁਕ ਹੀ ਰਹਾਓ ਦੀ ਹੈ, ਜਾਨੋ ਨਹੀਂ ਭਾਵੈ ਕਵਨ ਬਾਤਾ। ਇਹ ਆਪਣੇ ਮਨ ਨੂੰ ਐਡਰੈਸ ਕੀਤਾ ਕਿ ਮੈਨੂੰ ਨਹੀਂ ਪਤਾ ਕਿ ਮੇਰਾ ਪਿਆਰਾ ਵਾਹਿਗੁਰੂ ਅਕਾਲ ਪੁਰਖ ਕਿਹਨਾਂ ਗੱਲਾਂ ਤੋਂ ਖੁਸ਼ ਹੁੰਦਾ ਹੈ, ਕਿਵੇਂ ਉਹ ਰੀਝਦਾ ਹੈ, ਕਿਵੇਂ ਉਸ ਨੂੰ ਪਾਇਆ ਜਾ ਸਕਦਾ ਹੈ, ਕਿਵੇਂ ਉਸ ਦੀ ਕੁਰਬਤ ਹਾਸਲ ਕੀਤੀ ਜਾ। ਜਾਨੋ ਨਹੀਂ ਭਾਵੈ ਕਵਨ ਬਾਤਾ, ਮਨ ਖੋਜ ਮਾਰਗ। ਇਹ ਮੇਰੇ ਮਨ ਉਸ ਰਸਤੇ ਨੂੰ ਲੱਭ ਕਿ ਜਿਹਦੇ ਰਾਹੀਂ ਉਹ ਪਿਆਰਾ ਜਿਹੜਾ ਹੈ ਉਸ ਨੂੰ ਮਿਲਿਆ ਜਾ ਸਕਦਾ। ਹੁਣ ਥੱਲੇ ਜਿੰਨੇ ਨੇ ਉਹ ਜਿਹੜੇ ਸਪਿਰਿਚੁਅਲ ਡਿਸਪਲਿਨ ਕਰਨ ਵਾਲੇ ਲੋਕ ਨੇ, ਇਹਦੇ 'ਚ ਨਾਸਤਕਾਂ ਦੀ ਲਾਈਨ ਨਹੀਂ ਹੈ ਜਾਂ ਇਆਸ਼ੀ ਵਾਲਿਆਂ ਦੀ ਗੱਲ ਨਹੀਂ ਹੈ। ਇਹ ਉਹ ਲੋਕ ਜਿਹੜੇ ਸੱਚਮੁੱਚ ਰੂਹਾਨੀਅਤ ਦੀ ਢੂੰਡ 'ਚ ਨਿਕਲੇ ਨੇ ਔਰ ਉਸ ਰਸਤੇ ਨੂੰ ਚੁਣ ਰਹੇ ਨੇ। ਧਿਆਨੀ ਧਿਆਨ ਲਾਵੇਂ, ਗਿਆਨੀ ਗਿਆਨ ਕਮਾਵੇਂ, ਪ੍ਰਭ ਕਿਨ ਹੀ ਜਾਤਾ। ਕਿ ਧਿਆਨ ਵਾਲੇ ਬੈਠੇ ਨੇ ਕਿ ਧਿਆਨ ਲਾ ਰਹੇ ਹਾਂ ਅਸੀਂ, ਗਿਆਨ ਵਾਲੇ ਗਿਆਨ ਕਮਾ ਰਹੇ ਨੇ, ਪਰ ਕਿਨੇ ਪ੍ਰਭੂ ਨੂੰ ਜਾਣਿਆ। ਭਗਉਤੀ ਰਹਿਤ ਜੁਗਤਾ, ਜੋਗੀ ਕਹਿਤ ਮੁਕਤਾ, ਤਪਸੀ ਤਪੈ ਰਾਤਾ। ਜਿਹੜੇ ਭਗਉਤੀ ਦੇ ਪੁਜਾਰੀ ਨੇ ਉਹ ਕਹਿੰਦੇ ਨੇ ਜੀ ਅਸੀਂ ਜੁਗਤ ਦੇ ਵਿੱਚ ਡਿਸਿਪਲਿਨ 'ਚ ਰਹਿੰਦੇ, ਇਸ ਤਰ੍ਹਾਂ ਸਾਨੂੰ ਰੱਬ ਮਿਲਦਾ। ਜੋਗੀ ਕਹਿਤ ਮੁਕਤਾ, ਜੋਗੀ ਕਹਿੰਦੇ ਨੇ ਜੀ ਅਸੀਂ ਤਾਂ ਦੁਨੀਆ ਦੇ ਸਾਰੇ ਧੰਦਿਆਂ ਤੋਂ ਮੁਕਤ ਹੋ ਗਏ ਤੇ ਅਸੀਂ ਤਾਂ ਰੱਬ ਦੇ ਕਰੀਬ ਆ ਗਏ। ਤਪਸੀ ਤਪੈ ਰਾਤਾ, ਜਿਹੜੇ ਤਪ ਕਰਨ ਵਾਲੇ ਨੇ ਰਾਤਾਂ ਨੂੰ ਵੀ ਜਾਗਦੇ ਨੇ, ਧੂਣੇ ਤਪਾਏ ਹੁੰਦੇ ਨੇ ਵੀ ਸਾਰੀ ਰਾਤ ਜਾਗ ਕੇ ਕਿ ਅਸੀਂ ਰੱਬ ਦੇ ਕਰੀਮ। ਮੋਨੀ ਮੋਨ ਧਾਰੀ, ਸੰਨਿਆਸੀ ਬ੍ਰਹਮਚਾਰੀ, ਉਦਾਸੀ ਉਦਾਸ ਰਾਤਾ। ਇਹ ਕੌਣ ਹੈ ਜਿਹਨਾਂ ਨੂੰ ਲੱਗਦਾ ਹੈ ਕਿ ਬੋਲਤ ਵਧਾ ਵਿਕਾਰ ਹੈ, ਜੇ ਬੋਲੀਏ ਤੇ ਤੁਹਾਡੀ ਸਪਿਰਿਚੁਅਲ ਕੰਸੈਂਟਰੇਸ਼ਨ ਜਾਂਦੀ ਹੈ, ਮੌਨ ਹੀ ਕਰ ਜਾਓ, ਚੁੱਪ ਕਰ ਜਾਓ। ਉਹ ਮੌਨ ਵਰਤ ਹੁੰਦਾ ਜੀ। ਇਹ ਜੋਗੀ ਜੀ ਇਹ ਜੈਨੀਆਂ 'ਚ ਕਾਫੀ ਅੱਜ ਵੀ ਹੈ। ਗਾਂਧੀ ਵੀ ਡਰਾਮੇ ਇੱਦਾਂ ਦੇ ਕਰਦਾ ਹੁੰਦਾ ਸੀ। ਜਦੋਂ ਅਸਲੀ ਕੋਈ ਇਸ਼ੂ ਆ ਗਿਆ, ਜਵਾਬ ਦੇਣਾ ਪੈਣਾ, ਤੇ ਹੁੰਦਾ ਸੀ ਮੈਂ ਮੌਨ ਵਰਤ ਲੈ ਲਿਆ, ਬੋਲਣਾ ਹੀ ਨਹੀਂ ਹੈ। ਹੁਣ ਉਹ ਡਰਾਮਾ ਸਿਆਸੀ ਸੀ, ਪਰ ਈਵਨ ਰੂਹਾਨੀ ਡਿਸਿਪਲਿਨ 'ਚ ਜੈਨੀਆਂ ਦੇ ਮੌਨ ਵਰਤ ਵਾਲੇ 20 ਸਾਲ ਦੇ ਨੇ ਜਿਹੜੇ ਬੋਲੇ ਹੀ ਨਹੀਂ। ਮਨ ਤਾਂ ਨਹੀਂ ਨਾ ਖਲੋਂਦਾ, ਮਨ ਤਾਂ ਬੋਲ ਰਿਹਾ। ਸੋ ਗੁਰੂ ਸਾਹਿਬ ਯਾਦ ਦਹਾਨੀ ਕਰਦੇ ਕਿ ਮੌਨੀ ਜਿਹੜੇ ਨੇ ਉਹ ਬੈਠੇ ਨੇ ਜੀ ਕਿ ਅਸੀਂ ਮੌਨ ਰਹਿ ਕੇ ਰੱਬ ਨੂੰ ਪਾ ਲਏ। ਸੰਨਿਆਸੀ ਬ੍ਰਹਮਚਾਰੀ, ਜਿਹੜੇ ਸੰਨਿਆਸੀ ਦੌੜੇ ਨੇ, ਕਹਿੰਦੇ ਜੀ ਅਸੀਂ ਔਰਤ ਦੇ ਨੇੜੇ ਨਹੀਂ ਜਾਂਦੇ, ਬ੍ਰਹਮਚਾਰੀ ਹਾਂ ਇਸ ਲਈ ਅਸੀਂ ਰੱਬ ਦੇ ਕਰੀਬ ਹੋ ਗਏ। ਉਦਾਸੀ ਉਦਾਸ ਰਾਤਾ, ਜਿਹੜੇ ਦੁਨੀਆ ਨਾਲੋਂ ਉਦਾਸ ਹੋਏ ਨੇ, ਡਿਟੈਚਡ ਨੇ, ਉਹ ਕਹਿੰਦੇ ਜੀ ਅਸੀਂ ਇਵੇਂ ਹੀ ਰੱਬ ਨੂੰ ਪਾ ਲਿਆ।
ਭਗਤ ਨਵੇਂ ਪ੍ਰਕਾਰੈ ਪੰਡਤ ਵੇਦ ਪੁਕਾਰੈ ਗ੍ਰਸਤੀ ਗ੍ਰਸਤ ਧਰਮਾਤਾ। ਹੁਣ ਜਿਹੜੀਆਂ ਨੇ ਭਗਤੀ 9 ਤਰੀਕੇ ਦੇ ਭਗਤੀ ਦੇ ਰਸਤੇ ਨੇ, ਮੇਰੇ ਕੋਲ ਟਾਈਮ ਨਹੀਂ ਹੈ ਮੈਂ ਡਿਸਕਸ ਕਰਾਂ। ਉਹ ਸਮਝਦੇ ਨੇ ਜੀ ਅਸੀਂ ਇਹ 9 ਤਰੀਕੇ ਅਪਣਾਏ ਹੋਏ ਨੇ। ਪੰਡਤ ਕਹਿੰਦੇ ਨੇ ਜੀ ਕਿਉਂਕਿ ਵੇਦ ਬ੍ਰਹਮਾ ਦੇ ਮੂੰਹ ਚੋਂ ਨਿਕਲੇ ਨੇ, ਅਸੀਂ ਵੇਦ ਪੜ੍ਹੇ ਨੇ ਔਰ ਵੇਦ ਪੜ੍ਹਾਉਂਦੇ ਆ, ਇਸ ਲਈ ਸਾਨੂੰ ਰੱਬ ਮਿਲਿਆ ਹੋਇਆ। ਗ੍ਰਸਤੀ ਗ੍ਰਸਤ ਧਰਮ ਰਾਤਾ, ਗ੍ਰਸਤੀ ਇਹ ਕਹਿੰਦਾ ਭਾਵੇਂ ਮੈਂ ਗ੍ਰਸਤੀ ਹਾਂ ਪਰ ਜਿਹੜਾ ਗ੍ਰਸਤ ਦਾ ਧਰਮ ਸ਼ਾਸਤਰਾਂ ਨੇ ਨਿਰਧਾਰਿਤ ਕੀਤਾ ਹੋਇਆ ਮੈਂ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਜਿਉਂਦਾ। ਇੱਕ ਸ਼ਬਦੀ ਬਹੁ ਰੂਪ ਅਵਦਾਤਾ। ਕੁਛ ਉਹ ਨੇ ਜਿਹੜੇ ਕਹਿੰਦੇ ਜੀ ਅਸੀਂ ਇੱਕ ਸ਼ਬਦ ਦੇ ਵਿੱਚ ਹੀ ਜੁੜੇ ਹੋਏ ਹਾਂ, ਅਸੀਂ ਬਸ ਜਿਹੜਾ ਔਰ ਬਹੁ ਰੂਪ ਅਵਧੂਤਾ। ਅਵਧੂਤ ਇਹ ਸਾਧੂਆਂ ਦੇ ਅੱਡ ਅੱਡ ਟੋਲੇ ਜਿਨ੍ਹਾਂ ਨੇ ਕਿੰਨੇ ਭੇਖ ਬਣਾਏ ਹੋਏ ਨੇ। ਕਾਪੜੀ ਕੌਤੇ ਜੁਗਤਾ ਜਿਹੜੇ ਇਹ ਨੇ, ਕਈਆਂ ਨੇ ਬਿਲਕੁਲ ਫਟੇ ਕੱਪੜੇ ਪਾਏ ਹੁੰਦੇ ਨੇ, ਕਈ ਨੰਗੇ ਰਹਿ ਰਹੇ ਹੁੰਦੇ ਨੇ, ਨਾਂਗੇ ਸਾਧੂ। ਉਹ ਸਮਝਦੇ ਨੇ ਇਹ ਰੱਬ ਦੇ। ਇੱਕ ਤੀਰਥ ਨਾਤਾ। ਇੱਕ ਉਹ ਨੇ ਉਹ ਕਹਿੰਦੇ ਜੀ 68 ਤੀਰਥ ਜਿਹੜੇ 68 ਤੀਰਥ ਨੇ ਹਿੰਦੂਆਂ ਦੇ, ਅਸੀਂ ਉਹਨਾਂ ਸਾਰਿਆਂ 'ਚ ਹੀ ਨਹਾ ਲਿਆ। ਅੱਧੀ ਜ਼ਿੰਦਗੀ ਤਾਂ ਨਹਾਉਣ 'ਚ ਹੀ ਲੰਘ ਜਾਂਦੀ ਹੈ। ਔਰ ਹੁਣ ਇੱਦਾਂ ਦਾ ਨਹਾਉਣਾ ਵੀ ਕਿ ਅੱਜ ਵੈਸੇ ਪਰਸੋਂ ਖਬਰ ਸੀ ਈਰਾਨ ਦੇ ਵਿੱਚ ਇੱਕ ਬੰਦਾ ਜਿਹੜਾ 65 ਸਾਲ ਨਹੀਂ ਸੀ ਨਹਾਤਾ, ਉਹਦਾ ਡਰਟ ਉਹਦਾ ਫੋਟੋ ਵੀ ਹੈ, ਉਹ ਜਿੱਦਾਂ ਨਹਾਤਾ ਉਹਦੀ ਮੌਤ ਹੋ ਗਈ। ਉਹਨੂੰ ਕਿਹਾ ਕਿ 65 ਈਅਰ। ਤੇ ਇਹ ਵਿਚਾਰੇ ਤਾਂ ਸਾਰੀ ਅੱਧੀ ਜ਼ਿੰਦਗੀ ਨਹਾਉਂਦੇ ਰਹਿੰਦੇ ਨੇ। ਤੀਰਥਾਂ ਦੇ ਠਾਠ ਦੇ ਉੱਤੇ ਜਾਣਾ, ਤੁਸੀਂ ਕਿੰਨੇ ਸਾਲ ਦੇ ਵੰਡੋ ਦੇਖਣ। ਗੁਰੂ ਸਾਹਿਬ ਨੇ ਕਿਹਾ ਕਿ ਭਾਈ ਉਹ ਇਹੀ ਸਮਝਦੇ ਨੇ ਵੀ ਅਸੀਂ 68 ਤੀਰਥ ਨਹਾ ਰਹੇ ਨੇ, ਸਾਨੂੰ ਰੱਬ ਮਿਲ ਗਿਆ। ਨਿਰਹਾਰ ਵਰਤੀ ਆ ਪਰਸਾ। ਇੱਕ ਉਹ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਤਾਂ ਇਹ ਸਾਡੇ ਬਾਬਾ ਜੀ ਜਿਹੜੇ ਨੇ ਉਹ ਫਲੋਹਾਰੀ ਨੇ, ਫਲ ਖਾਂਦੇ ਨੇ। ਇੱਕ ਨੇ ਦੁੱਧਾਧਾਰੀ ਨੇ, ਇੱਕ ਨੇ ਨਿਰਹਾਰ, ਇਹ ਪਤਾ ਨਹੀਂ ਹਵਾ ਹੀ ਖਾਂਦੇ ਆ, ਹੋਰ ਕੁਝ ਖਾਂਦਾ ਹੀ ਨਹੀਂ। ਔਰ ਉਹ ਨਿਰਹਾਰ ਵਰਤੀ ਆਪਰਸ। ਇੱਕ ਉਹ ਨੇ ਉਹ ਕਹਿੰਦੇ ਨੇ ਜੀ ਅਸੀਂ ਕਿਸੇ ਨੂੰ ਛੋਇਆ ਨਹੀਂ, ਅਸੀਂ ਬਿਲਕੁਲ ਪਵਿੱਤਰ ਹੈ, ਅਸੀਂ ਕਿਸੇ ਔਰਤ ਦੇ ਨੇੜੇ ਨਹੀਂ ਗਏ, ਜਿਹੜਾ ਇਹਨਾਂ ਦਾ ਆਪਰਸ ਹੋਣ ਦੀ ਲਾਈਨ ਹੈ। ਇੱਕ ਲੂਕ ਨਾ ਦੇਵੇ ਦਰਸਾ। ਇੱਕ ਜਿਹੜੇ ਨੇ ਉਹ ਭੌਰਾ ਪੁੱਟ ਕੇ ਥੱਲੇ ਬੜੇ ਹੁੰਦੇ ਨੇ, ਕਹਿੰਦੇ ਜੀ ਅਸੀਂ ਤਾਂ ਕਿਸੇ ਨੂੰ ਦਰਸ਼ਨ ਦਿੰਦੇ ਹੀ ਨਹੀਂ, ਇਹ ਲੁਕਿਆ ਬਾਬਾ ਜੀ, ਲੁਕਣ ਵਾਲੇ ਬਾਬੇ ਜੀ। ਕੋਈ ਦਰਖਤ ਤੇ ਚੜਿਆ ਹੁੰਦਾ ਉਹ, ਜਿਵੇਂ ਦਇਆ ਸਿੰਘ ਦਿਲਬਰ ਕਹਿੰਦਾ ਸੀ, ਕਹਿੰਦਾ ਜੀ ਉਹ ਕਹਿੰਦਾ ਸਾਡਾ ਬਾਬਾ ਉੱਤੇ ਚੜਿਆ, ਉੱਤੇ ਤਪੱਸਿਆ ਕਰਦਾ। ਕਹਿੰਦਾ ਉਹ ਇਹ ਕਿਰਲਾ ਉਹ ਕਿ ਬੰਦਾ ਵੀ ਉੱਤੇ ਚੜ੍ਹ ਕੇ ਤਪੱਸਿਆ ਕਰ। ਉਹ ਵੀ ਨੇ। ਇੱਕ ਮਨ ਹੀ ਗਿਆਤਾ। ਇੱਕ ਉਹ ਨੇ ਜਿਹੜੇ ਕਹਿੰਦੇ ਨੇ ਜੀ ਸਾਨੂੰ ਫਿਲਾਸਫੀ ਨੇ ਸਮਝਾ ਦਿੱਤਾ ਰੱਬ ਕੀ ਹੈ, ਸਾਨੂੰ ਕਿਤੇ ਜਾਣ ਦੀ ਲੋੜ ਨਹੀਂ। ਘਾਟ ਨਾ ਕਿਨਹੀ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ। ਉਹਨਾਂ ਨੇ ਕਿਹਾ ਵੀ ਆਹ ਸਾਰੀ ਕੈਟਾਗਰੀ ਨੇ, ਕੋਈ ਵੀ ਕਹਿੰਦਾ ਵੀ ਮੈਂ ਘੱਟ ਨਹੀਂ ਹੈ, ਮੈਂ ਹੀ ਰੱਬ ਨੂੰ ਪਾ ਲਿਆ ਐਵੇਂ। ਸਭ ਕਹਤੇ ਹੈ ਪਾਇਆ, ਪਰ ਗੁਰੂ ਸਾਹਿਬ ਨੇ ਫਰਮਾਉਂਦੇ ਨੇ ਜਿਸ ਮੇਲੇ ਸੋ ਭਗਤਾ। ਵੀ ਭਗਤਾ ਉਹ ਹੈ ਜਿਹਨੂੰ ਰੱਬ ਨੇ ਆਪਣੀ ਰਹਿਮਤ ਦੇ ਨਾਲ ਆਪਣੇ ਨਾਲ ਮਿਲਾ ਲਿਆ। ਸਗਲ ਉਕਤ ਉਪਾਵਾ ਤਿਆਗੀ ਸ਼ਰਨ ਪਾਵਾਂ ਨਾਨਕ ਗੁਰ ਚਰਨ ਪ੍ਰਾਤਾ। ਆ ਜਿੰਨੀਆਂ ਕੈਟਾਗਰੀਜ਼ ਕਹੀਆਂ ਗੁਰੂ ਸਾਹਿਬ ਨੇ ਕਿਹਾ ਵੀ ਇਹਨਾਂ ਦਾ ਖੜਾ ਛੱਡੋ। ਸਗਲ ਉਕਤ ਉਪਾਵਾ, ਇਹ ਜਿੰਨੇ ਉੱਤੇ ਤਰੀਕੇ ਦੱਸੇ ਨੇ ਇਹਨਾਂ ਨੂੰ ਤਿਆਗੋ, ਸ਼ਰਨ ਪਾਵਾ। ਰੱਬ ਦੀ ਸ਼ਰਨ 'ਚ ਆ ਜਾਓ, ਸ਼ੈਲਟਰ 'ਚ ਆ ਜਾਓ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ, ਇਹਦੇ 'ਚ ਆ ਜਾਓ। ਨਾਨਕ ਗੁਰ ਚਰਨ ਪ੍ਰਾਤਾ। ਤੇ ਪੰਜਵੇਂ ਨਾਨਕ ਕਹਿੰਦੇ ਨੇ ਭਾਈ ਮੈਂ ਤਾਂ ਉਸ ਰੱਬ ਦੇ ਚਰਨਾਂ ਦੇ ਵਿੱਚ ਡਿੱਗਿਆ ਹੋਇਆ, ਉਸ ਦੇ ਅੱਗੇ ਆਪਣਾ ਆਪਾ ਰੱਖ ਦਿੱਤਾ। ਤੇ ਇਹੀ ਬੰਦਗੀ ਹੈ, ਜਦੋਂ ਤੁਸੀਂ ਆਪਣਾ ਆਪਾ ਰੱਬ ਨੂੰ ਦੇ ਦਿੰਦੇ ਹੋ ਫਿਰ ਤੁਹਾਨੂੰ ਇਹ ਜਪ ਤਪ ਦੂਜੇ ਤੀਜੇ ਕਿੰਨੇ ਕਰਮ ਗੁਰੂ ਸਾਹਿਬ ਨੇ ਗਿਣਾਏ, ਫਿਰ ਇਹਨਾਂ ਫਰਾਡਾਂ ਦੀ ਲੋੜ ਨਹੀਂ ਰਹਿੰਦੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇੱਥੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਕਰ ਲੈਣੇ ਆਪਾਂ। ਹਾਂਜੀ, ਨੋ ਪ੍ਰੋਬਲਮ, ਵੀ ਹੈਵ ਇਨਫ ਟਾਈਮ। ਸੋ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਵਿਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।